ਸੋ ਅੱਜ ਫਿਰ ਤੁਸੀਂ ਚਾਹੁੰਦੇ ਹੋ ਕਿ ਬਾਬਾ ਫਰੀਦ 'ਤੇ ਗੱਲ ਕੀਤੀ ਜਾਏ। ਅਤੇ ਬਾਬਾ ਫਰੀਦ 'ਤੇ ਗੱਲ ਕਰਨੀ ਜਿਹੜੀ ਹੈ ਨਾ, ਉਹ ਮੈਨੂੰ ਤਾਂ ਲੱਗਦਾ ਹੈ ਕਿ ਇੰਝ ਹੀ ਹੈ। ਜੋ ਬਾਬਾ ਫਰੀਦ ਦਾ ਆਪਣਾ ਇੱਕ ਸ਼ੇਰ ਹੈ, ਕੁਝ ਨਾ ਬੁੱਝੇ ਕੁਝ ਨਾ ਸੁੱਝੇ ਦੁਨੀਆ ਗੁੱਝੀ ਭਾ ਹੈ। ਮਤਲਬ ਗੁੱਝੀ ਭਾ ਦਾ ਮਤਲਬ ਪੁਸ਼ੀਦਾ ਅੱਗ ਹੈ, ਅਤੇ ਫਰੀਦ ਤੇ ਆਪ ਇੱਕ ਗੁੱਝੀ ਅੱਗ ਹੈ। ਹੁਣ ਸਮਝ ਨਹੀਂ ਆਉਂਦੀ ਕਿ ਉੱਤੇ ਗੱਲ ਕਿਵੇਂ ਕੀਤੀ ਜਾਵੇ। ਮਤਲਬ ਅਸੀਂ ਫਰੀਦ ਦੀ ਗੱਲ ਕਰ ਰਹੇ ਹਾਂ, ਅਤੇ ਅਸੀਂ ਜਿਹੜੇ ਫਰੀਦ ਦੀ ਗੱਲ ਕਰ ਰਹੇ ਹਾਂ ਉਹ ਇੱਕ ਫਰੀਦ ਪੰਜਾਬੀ ਦੇ ਪਹਿਲੇ ਵੱਡੇ ਸ਼ਾਇਰ ਦੀ ਗੱਲ ਕਰ ਰਹੇ ਹਾਂ, ਇੱਕ ਬਹੁਤ ਵੱਡੇ ਇੰਟਲੈਕਚੁਅਲ ਦੀ ਗੱਲ ਕਰ ਰਹੇ ਹਾਂ, ਜਿਹਨੇ ਕਿ ਆਉਣ ਵਾਲੇ ਜ਼ਮਾਨਿਆਂ ਨੂੰ ਦਾ ਜਿਹੜਾ ਉਹਨੇ ਬੇਸਿਕਸ ਤੈਅ ਕਰ ਦਿੱਤੇ, ਉਹ ਆਉਣ ਵਾਲੇ ਜ਼ਮਾਨਿਆਂ ਨੇ ਅੱਜ ਤੱਕ ਵੀ ਉਹਨੂੰ ਫਾਲੋ ਕਰ ਰਹੇ ਨੇ। ਅਸੀਂ ਉਹ ਫਰੀਦ ਦੀ ਗੱਲ ਨਹੀਂ ਕਰ ਰਹੇ ਜਿਹੜਾ ਫਰੀਦ ਕੇ ਇੱਕ ਪੀਰ ਹੈ ਪਾਕਪਤਨ ਦੇ ਵਿੱਚ, ਉੱਥੇ ਇੱਕ ਬਹਿਸ਼ਤੀ ਦਰਵਾਜ਼ਾ ਹੈ, ਉਹਦੇ ਥਾਣੀ ਲੋਕੀ ਲੰਘਦੇ ਨੇ। ਖੈਰ ਉਹ ਅਸੀਂ ਉਹਨਾਂ ਦੀ ਆਪਣੀ ਮਾਨਤਾ ਹੈ ਲੋਕਾਂ ਦੀ, ਅਸੀਂ ਲੋਕਾਂ ਦੀ ਮਾਨਤਾ ਦੀ ਨਿੰਦਿਆ ਨਹੀਂ ਕਰਦੇ। ਹਾਂ, ਮਤਲਬ ਇਹ ਹੈ ਕਿ ਉਹ ਖੈਰ ਮੈਂ ਗੱਲ ਕਰਾਂਗਾ ਕਿ ਉਹ ਫਿਰ ਕਿਦੋਂ ਬਣਿਆ ਉਹ ਸਾਰਾ ਕੁਛ। ਪਰ ਇਹ ਹੈ ਕਿ ਅਸੀਂ ਤਾਂ ਫਰੀਦ ਉਸ ਦੀ ਗੱਲ ਕਰ ਰਹੇ ਹਾਂ ਕਿ ਉਹ ਜਿਹੜਾ ਜਿਹਨੂੰ ਅਗਰ ਤੁਸੀਂ ਨਾ ਜਾਣਦੇ ਹੋ, ਮਿਸਾਲ ਦੇ ਤੌਰ 'ਤੇ ਤੁਹਾਨੂੰ ਪਤਾ ਨਹੀਂ ਹੈ ਕਿ ਫਰੀਦ ਜਿਹੜਾ ਹੈ ਉਹ ਇੱਕ ਪੀਰ ਸੀ ਜਾਂ ਇੱਕ ਚਿਸ਼ਤੀਆ ਫਿਰਕੇ ਦਾ ਹੈੱਡ ਸੀ, ਅਤੇ ਉਹ ਸਿਰਫ ਇੱਕ ਸ਼ਾਇਰ ਸੀ। ਅਤੇ ਤੁਸੀਂ ਇਹ ਹੁਣ ਮਸਲਨ ਸ਼ੇਰ ਦੇਖੋ, ਕੰਧੀ ਉੱਤੇ ਰੁਖੜਾ ਕਦ ਤੱਕ ਬੰਨੇ ਕਿਚਰਕ ਬੰਨੇ ਧੀਰ। ਦਰਿਆ ਦੇ ਕੰਢੇ ਦੇ ਉੱਤੇ ਇੱਕ ਦਰਖਤ ਹੈ, ਬਿਲਕੁਲ ਕੰਢੇ ਦੇ ਉੱਤੇ ਆਇਆ ਹੈ। ਉਹ ਕਿੰਨਾ ਕੁ ਚਿਰ ਤੱਕ ਉਹਨੇ ਉੱਥੇ ਰਹਿਣਾ ਹੈ, ਉਹ ਕਿੰਨਾ ਕੁ ਉੱਤੇ ਸਬਰ ਕਰੇ। ਕੱਚੇ ਭਾਂਡੇ ਰੱਖੀਏ ਕਿਚਰਕ ਤਾਈ ਨੀਰ। ਕੱਚਾ ਭਾਂਡਾ ਹੈ ਜਿਹੜਾ ਪੱਕਿਆ ਵੀ ਨਹੀਂ ਹੈ, ਉਹਦੇ ਵਿੱਚ ਪਾਣੀ ਪਿਆ ਹੈ। ਉਸ ਭਾਂਡੇ ਨੇ ਉਸ ਕੱਚੇ ਭਾਂਡੇ ਨੇ ਜਾਂ ਕੱਚੇ ਘੜੇ ਨੇ ਕਦੋਂ ਤੱਕ ਰਹਿਣਾ ਹੈ? ਨਹੀਂ ਰਹਿਣਾ। ਇਹ ਹੁਣ ਤੁਸੀਂ ਸ਼ੇਰ ਦੇਖੋ, ਜਾਂ ਸਰੋਵਰ ਪੰਖੀ ਹੇਕੜੋ ਫਾਹੇ ਵਾਲ ਹਜ਼ਾਰ। ਯਾਨੀ ਲੇਕ ਦੇ ਉੱਤੇ ਜਾਂ ਤਲਾਬ ਦੇ ਉੱਤੇ ਇੱਕ ਇਕੱਲਾ ਵਿਚਾਰਾ ਪੰਛੀ ਹੈ, ਪਰਿੰਦਾ ਹੈ, ਫੜਨ ਵਾਲੇ ਉਹਨੂੰ ਹਜ਼ਾਰ ਨੇ। ਇਹ ਹੁਣ ਤੁਸੀਂ ਮੈਂ ਗੱਲ ਇਹ ਕਰ ਰਿਹਾ ਕਿ ਤੁਸੀਂ ਇਸ ਸ਼ਾਇਰੀ ਦਾ ਲੈਵਲ ਦੇਖੋ, ਅਤੇ ਫਰੀਦ ਬਤੌਰ ਸ਼ਾਇਰ ਦੇ, ਪਹਿਲੇ ਸ਼ਾਇਰ ਦੇ ਜਾਂ ਈਵਨ ਸ਼ਾਇਰ ਦੇ ਬਤੌਰ ਜਿਹੜਾ ਹੈਗਾ ਉਹ ਇੱਕ ਬਹੁਤ ਵੱਡਾ ਸ਼ਾਇਰ ਹੈ। ਔਰ ਸਾਨੂੰ ਉਹਦੀ ਜਦੋਂ ਐਕਸਪਲੋਰ ਕਰਨੇ ਹੈ ਅਤੇ ਸਾਨੂੰ ਉਹਦਾ ਇੰਟਲੈਕਚੁਅਲ ਡਿਸਕੋਰਸ, ਉਹਦੀ ਜਿਹੜਾ ਨਜ਼ਰੀਆ ਹੈ ਜਾਂ ਜਿਹੜਾ ਜੋ ਉਹਨੇ ਕਿਹਾ ਉਹਨੂੰ ਉਸ ਪੱਖ ਤੋਂ ਵੇਖਣਾ ਚਾਹੀਦਾ ਹੈ। ਠੀਕ ਹੈ, ਐਸਾ ਕਰਨਾ ਫਿਰ ਪਹਿਲੇ ਤੇ ਸ਼ੁਰੂ ਕਰਨਾ ਕਿ ਬਾਬੇ ਦੀ ਹੈ ਕੌਣ ਸੰਗਾ। ਹਾਂਜੀ, ਉਹ ਹਾਂਜੀ, ਜੇ ਤੁਸੀਂ ਮੈਨੂੰ ਉਹ ਸਵਾਲ ਪੁੱਛੋ ਤਾਂ ਮੇਰੇ ਦੇਣ ਦੇ ਜਿਹੜਾ ਪਹਿਲਾ ਨਕਸ਼ਾ ਜਿਹੜਾ ਸਾਹਮਣੇ ਆਉਂਦਾ ਨਾ ਬਾਬਾ ਫਰੀਦ ਦਾ, ਉਹ ਆਉਂਦਾ ਹੈ ਕਿ 1173 ਦੇ ਵਿੱਚ ਮੁਲਤਾਨ ਦੇ ਇੱਕ ਪਿੰਡ ਖੋਤੋਵਾਲ ਦੇ ਵਿੱਚ ਇੱਕ ਮੌਲਵੀ ਦੇ ਘਰ ਇੱਕ ਨਿਆਣਾ ਜੰਮਦਾ ਹੈ ਜਿਹਦਾ ਨਾਂ ਫਰੀਦ ਰੱਖਿਆ ਜਾਂਦਾ ਹੈ। ਅੱਛਾ, ਹੁਣ ਤੁਸੀਂ ਵੇਖੋ ਕਿ ਉਹ ਅੱਜ ਦੀ ਪਾਪੂਲੇਸ਼ਨ ਤਾਂ ਬਹੁਤ ਹੋ ਗਈ ਹੈ ਪਿੰਡਾਂ ਦੀ ਵੀ। ਉਸ ਵੇਲੇ ਪਿੰਡ ਦੀ ਪਾਪੂਲੇਸ਼ਨ ਕਿੰਨੀ ਕੁ ਹੋਏਗੀ ਔਰ ਛੋਟੀ ਜਿਹੀ ਪਾਪੂਲੇਸ਼ਨ ਹੋਏਗੀ, ਉਹਦੇ ਵਿੱਚ ਇੱਕ ਮੌਲਵੀ ਜਿਹੜਾ ਹੈ ਪਿੰਡ ਦਾ, ਉਹ ਵਿਚਾਰਾ ਕਿੰਨੀ ਕੁ ਉਹਦੀ ਇਨਕਮ ਹੋਏਗੀ, ਕਿੰਨੇ ਕੁ ਉਹਦੇ ਕੋਲ ਵਸਾਇਲ ਹੋਣਗੇ। ਉਹਦੇ ਘਰ ਉਹ ਨਿਆਣਾ ਫਰੀਦ ਨਾਂ ਦਾ ਜੰਮਦਾ ਹੈ, ਔਰ ਉਹ ਕਿੰਨਾ ਹਾਲਾਤ 'ਚੋਂ ਗੁਜ਼ਰਿਆ ਹੋਏਗਾ ਇਹ ਅਸੀਂ ਆਪ ਦੇਖ ਸਕਦੇ ਹਾਂ। ਅਸੀਂ ਆਪਣੇ ਇਮੈਜੀਨੇਸ਼ਨ ਨਾਲ ਦੇਖ ਸਕਦੇ ਹਾਂ ਕਿ ਉਹ ਇੱਕ ਬਹੁਤ ਹੀ ਗਰੀਬ ਨਿਆਣੇ ਦੇ ਤੌਰ 'ਤੇ ਉੱਤੇ ਉਹਨੇ ਪਲਿਆ,
ਔਰ ਸਾਨੂੰ ਫਿਰ ਪਤਾ ਇਹ ਦੂਜਾ ਪਤਾ ਇਹ ਲੱਗਦਾ ਕਿ ਉਹ ਮੁਲਤਾਨ ਦੇ ਇੱਕ ਬਹੁਤ ਵੱਡੇ ਮਦਰਸੇ 'ਚ ਜਾ ਕੇ ਤਾਲਿਬ ਇਲਮ ਬਣ ਗਿਆ। ਅੱਛਾ, ਹੁਣ ਮਤਲਬ ਇਹ ਹੈ ਕਿ ਇੱਥੋਂ ਪਿੰਡ ਤੋਂ ਮੁਲਤਾਨ ਜਾਣ ਤੋਂ ਪਤਾ ਲੱਗਦਾ ਹੈ ਕਿ ਫਰੀਦ ਸ਼ਹਿਰ ਆਇਆ ਨਾ, ਨਹੀਂ ਲੇਕਿਨ ਪਤਾ ਇਹ ਲੱਗਦਾ ਹੈ ਇੱਥੋਂ ਜਿਹੜੀ ਇੰਡੀਕੇਟਰ ਤੁਹਾਨੂੰ ਮਿਲਦਾ ਹੈ, ਜਿਹੜੀ ਤੁਹਾਨੂੰ ਰੈਫਰੈਂਸ ਮਿਲਦਾ ਉਹ ਮਿਲਦਾ ਹੈ ਕਿ ਫਰੀਦ ਬਹੁਤ ਇੰਟੈਲੀਜੈਂਟ, ਬਹੁਤ ਬ੍ਰਿਲੀਅੰਟ ਸਟੂਡੈਂਟ ਹੋਏਗਾ। ਆਮ ਪਿੰਡ ਦਾ ਪੜ੍ਹਿਆ ਮੁੰਡਾ ਜਿਹੜਾ ਉਹ ਸ਼ਹਿਰ ਨਹੀਂ ਜਾਂ ਉਸ ਵੇਲੇ ਜਾ ਸਕਦਾ ਜਿੰਨਾ ਚਿਰ ਤੱਕ ਉਹਦੇ ਵਿੱਚ ਕੋਈ ਆਪਣਾ ਜੀਨੀਅਸ, ਕੋਈ ਆਪਣੀ ਨਾ ਹੋਵੇ। ਸੋ ਫਰੀਦ ਜਿਹੜਾ ਉਹ ਮਦਰਸੇ ਦੇ ਵਿੱਚ ਜਾ ਕੇ ਪੜ੍ਹ ਰਿਹਾ ਹੈ ਔਰ ਉਹ ਇੰਨਾ ਬਰਾਈਟ ਹੈ ਕਿ ਬਖਤਿਆਰਉਦੀਨ ਕਾਕੀ ਜਿਹੜਾ ਹੈ ਉਹ ਵਿਜ਼ਿਟ ਕਰਦਾ ਹੈ। ਬਖਤਿਆਰਉਦੀਨ ਕਾਕੀ ਜਿਹੜਾ ਹੈ ਉਸ ਵੇਲੇ ਜਿਹੜਾ ਹੈ ਉਹ ਚਿਸ਼ਤੀਆ ਫਿਰਕੇ ਦਾ ਹੈਡ ਹੈ ਔਰ ਸਾਰੇ ਮਦਰਸੇ 'ਚੋਂ ਉਹਦੀ ਨਜ਼ਰ ਉਹਦੇ ਉੱਤੇ ਪੈਂਦੀ ਹੈ ਔਰ ਉਹਨੂੰ ਸੱਦਦਾ ਤੇ ਉਹਨੂੰ ਪੁੱਛਦਾ ਕਿ ਤੂੰ ਕੀ ਪੜ੍ਹ ਰਿਹਾ ਹੈ, ਤੂੰ ਉਹਨੂੰ ਦੱਸਦਾ ਕਿ ਮੈਂ ਪੜ੍ਹਨਾ, ਅਤੇ ਉਹਨੂੰ ਬਖਤਿਆਰਉਦੀਨ ਕਾਕੀ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇੱਕ ਨਗੀਨਾ ਹੈ, ਇੱਥੇ ਇਹਨੂੰ ਪਿਕ ਕਰਨਾ ਹੈ ਮੈਂ। ਅਤੇ ਉਹ ਬਾਅਦ ਦੇ ਵਿੱਚ ਵੀ ਸਾਨੂੰ ਪਤਾ ਲੱਗਦਾ ਹੈ ਕਿ ਮਤਲਬ ਕਹਿੰਦੇ ਨੇ ਕਿ ਜੀ ਮੋਇਨੂਦੀਨ ਚਿਸ਼ਤੀ ਨੇ ਵੀ ਜਦੋਂ ਉਹਨਾਂ ਦੀ ਕਹਿੰਦੇ ਨੇ ਕਿ ਮੁਲਾਕਾਤ ਹੋਈ ਜਿੱਥੇ ਬਾਬਾ ਫਰੀਦ ਵੀ ਸਨ, ਅਤੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਜਿਹਦੇ ਨਾਲ ਇਹ ਹੋਇਆ ਕਿ ਮੈਂ ਇਸ ਗੱਲ ਦੇ ਉੱਤੇ ਰਸ਼ਕ ਕਰਨਾ ਹੈ ਕਿ ਫਰੀਦ ਜਿਹੜਾ ਹੈ ਉਹ ਤੇਰਾ ਮੁਰੀਦ ਹੈ। ਹਾਂ, ਸੋ ਮਤਲਬ ਇਹ ਹੈ ਕਿ ਹੀ ਵਾਜ਼ ਸੱਚ ਏ ਜੀਨੀਅਸ and known for his knowledge and talent ਕਿ ਉਹ ਆਪਣੇ ਜ਼ਮਾਨੇ 'ਚ ਇੱਕ ਮੰਨਿਆ ਪਰਮੰਨਿਆ ਆਲਮ ਸੀ। ਔਰ ਲੋਕ ਜਦੋਂ ਬਾਅਦ ਦੇ ਸਾਨੂੰ ਪਤਾ ਲੱਗਦਾ ਹੈ ਕਿ ਮਸਲਨ ਸ਼ਹਾਬੁਦੀਨ ਸੋਹਰਵਰਦੀ ਨਾਂ ਦੇ ਇੱਕ ਬਜ਼ੁਰਗ ਜਿਹੜੇ ਨੇ ਉਹ ਸਫ਼ਰ ਕਰਕੇ ਆਏ ਅਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਬਈ ਅਤੇ ਤੁਸੀਂ ਜਾ ਕੇ ਅਤੇ ਉਹ ਫਲਾਣੇ ਖੋਤਵਾਲ ਪਿੰਡ 'ਚ ਇੱਕ ਹੈ ਨੌਜਵਾਨ, ਉਹਨੂੰ ਜ਼ਰੂਰ ਮਿਲਣਾ। ਅਤੇ ਉਹਨੇ ਆਇਆ, ਆ ਕੇ ਵੇਖਿਆ ਅਤੇ ਫਰੀਦ ਦੇ ਕੱਪੜੇ ਪਾਟੇ ਸਨ, ਪਾਟੀਆਂ ਕੱਪੜਿਆਂ 'ਚ ਇੱਕ ਮੁੰਡਾ ਬੈਠਾ ਹੈ, ਨੌਜਵਾਨ ਬੈਠਾ ਹੈ। ਪਰ ਇਹ ਹੈ ਕਿ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਉਹਨੂੰ ਉਹ ਜਿਵੇਂ ਜਿਵੇਂ ਇਵਾਲਵ ਹੋਇਆ ਅਸੀਂ ਉਵੇਂ ਉਹਨੂੰ ਵੇਖਣਾ ਚਾਹੁੰਦੇ ਹਾਂ। ਮੇਰਾ ਖਿਆਲ ਹੈ ਕਿ ਜਿਹੜੀ ਫਰੀਦ ਦੀ ਸ਼ਾਇਰੀ ਹੈ, ਫਰੀਦ ਨੇ ਆਪਣੀ ਸ਼ਾਇਰੀ ਦੇ ਵਿੱਚ ਵੀ ਜਿਹੜੇ ਡਿਸੀਜ਼ਨਸ ਲਏ ਉਹ ਉਹਦੀ ਸ਼ਾਇਰੀ ਦੇ ਵਿੱਚ ਵੀ ਰਿਫਲੈਕਟ ਹੋਏ। ਮਿਸਾਲ ਦੇ ਤੌਰ ਦੇ ਉੱਤੇ ਹਾਂ, ਮਤਲਬ ਦੇਖੋ ਗੱਲ ਇਹ ਹੈਗੀ ਹੈ ਕਿ ਜਿਹੜੇ ਬ੍ਰਿਲੀਅੰਟ ਸਟੂਡੈਂਟ ਹੁੰਦੇ ਸਨ ਉਸ ਜ਼ਮਾਨੇ ਦੇ, ਉਹਨਾਂ ਦੀ ਜਿਵੇਂ ਉਹਨਾਂ ਦੀ ਕੀ ਖਾਹਿਸ਼ ਹੁੰਦੀ ਸੀ। ਜਿਵੇਂ ਅੱਜ ਕੱਲ੍ਹ ਮਿਸਾਲ ਦੇ ਤੌਰ 'ਤੇ ਜਿਹੜਾ ਮੁੰਡਾ ਪੜ੍ਹਦਾ ਹੈ, ਸਕੂਲਾਂ ਕਾਲਜਾਂ ਵਿੱਚ ਜਾਂਦਾ ਹੈ, ਯੂਨੀਵਰਸਿਟੀਆਂ ਵਿੱਚ ਜਾਂਦਾ ਹੈ, ਅਤੇ ਉਹਦੀ ਖਾਹਿਸ਼ ਹੁੰਦੀ ਹੈ ਕਿ ਮੈਂ ਇੰਜੀਨੀਅਰ ਬਣ ਜਾਵਾਂ ਜਾਂ ਡਾਕਟਰ ਬਣ ਜਾਵਾਂ ਜਾਂ CSP ਅਫਸਰ ਬਣ ਜਾਵਾਂ। ਠੀਕ ਹੈ ਨਾ, ਇਹੋ ਹੀ ਖਾਹਿਸ਼ ਹੁੰਦੀ ਹੈ ਨਾ। ਅਤੇ ਉਸ ਵੇਲੇ ਇਹ ਖਾਹਿਸ਼ ਹੁੰਦੀ ਸੀ ਇਹਨਾਂ ਮਦਰਸਿਆਂ 'ਚ ਪੜ੍ਹਨ ਵਾਲੇ ਮੁੰਡਿਆਂ ਦੀ ਕਿ ਮੈਂ ਕਾਜ਼ੀ ਹੋ ਜਾਵਾਂ, ਮੈਂ ਮੁਫਤੀ ਹੋ ਜਾਵਾਂ, ਮੈਂ ਸਰਕਾਰ ਦੀ ਪੇਰੋਲ ਦੇ ਉੱਤੇ ਆ ਜਾਵਾਂ ਐਜ਼ ਏ ਐਡਮਿਨਿਸਟ੍ਰੇਟਰ, ਐਜ਼ ਏ ਰਿਲੀਜੀਅਸ ਪਰਸਨ। ਸੋ ਹੁਣ ਜਿਹੜਾ ਇੰਨਾ ਬ੍ਰਿਲੀਅੰਟ ਸਟੂਡੈਂਟ ਹੈ ਜਿਵੇਂ ਫਰੀਦ ਸੀ, ਉਹਦੇ ਵਾਸਤੇ ਉਹ ਰਸਤੇ ਜਿਹੜੇ ਨੇ ਉਹ ਸਾਰੇ ਖੁੱਲ੍ਹੇ ਸਨ। ਹੀ ਕੁਡ ਹੈਵ ਗੋਨ ਦੈਟ ਵੇ। ਮੈਂ ਕਹਿੰਦਾ ਕਿ ਉਹ ਜਿਹੜੀ ਹੈ ਨਾ ਫਰੀਦ ਦੇ ਜਿਹੜੀ ਬੜੀ ਮਸ਼ਹੂਰ ਉਹਦੇ ਦੋਹੇ ਨੇ, ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਦੇ ਨਿਉ, ਜਾਵਾਂ ਤਾਂ ਭਿੱਜੇ ਕਮਲੀ ਰਵਾਂ ਤਾਂ ਟੁੱਟੇ ਨਿਉ। ਮਤਲਬ ਗਲੀਆਂ ਦੇ ਵਿੱਚ ਚਿੱਕੜ ਹੈ, ਪਿਆਰੇ ਦਾ ਘਰ ਦੂਰ ਹੈ, ਜੇ ਮੈਂ ਜਾਣਾ ਹੈ ਅਤੇ ਜਿਹੜਾ ਮੇਰਾ ਕੰਬਲ ਮੈਂ ਉੱਤੇ ਪਾਇਆ ਹੈ ਇਹ ਭਿੱਜਦਾ ਹੈ, ਜੇ ਮੈਂ ਰਵਾਂ ਤਾਂ ਇਸ਼ਕ ਟੁੱਟਦਾ ਹੈ। ਫਿਰ ਆਪ ਹੀ ਜਵਾਬ ਦਿੰਦਾ ਉਹਦਾ, ਭਿੱਜੋ ਸਿੱਜੋ ਕਮਲੀ ਅੱਲਾ ਵਰਸੋ ਮੀਂਹ, ਕਿ ਭਿੱਜੇ ਤੇ ਭਿੱਜੇ, ਅੱਲਾ ਦਾ ਮੀਂਹ ਵਰ ਰਿਹਾ
ਵਰਨ ਦੇ ਜਾਏ ਮਿਲਾ ਹੋਣਾ ਸੱਜਣਾ, ਟੁੱਟੇ ਨਾ ਹੀ ਨਹੀਂ। ਸੋ ਮਤਲਬ ਉੱਥੇ ਇੱਕ ਡਿਸੀਜ਼ਨ ਦਾ ਮੂਮੈਂਟ ਹੈ ਕਿ ਮੈਂ ਕਿਹੜੇ ਰਸਤੇ 'ਤੇ ਜਾਣਾ। ਉਹ ਲੈ ਲਿਆ ਗਿਆ, ਉਹ ਫਿਰ ਉਹਨੇ ਉਹ ਰਸਤਾ ਲੈ ਲਿਆ, ਉਹ ਇਸ਼ਕ ਦਾ ਰਸਤਾ ਲਿਆ, ਉਹ ਹਾਂ ਲਿਆ ਕਿ ਹਾਂ ਹਾਂ। ਬਚਾਉਣਾ ਹੈ, ਕੁਝ ਕਰਨਾ ਹੈ। ਮਤਲਬ ਉਹ ਜਿਸ ਲੈਵਲ ਦਾ ਆਲਮ, ਜਿਸ ਲੈਵਲ ਦੇ ਉੱਤੇ ਜਿਸ ਤਰ੍ਹਾਂ ਦਾ ਸਟੂਡੈਂਟ ਸੀ, ਜਿੰਨਾ ਬ੍ਰਿਲੀਅੰਟ ਸੀ, ਜੋ ਵੀ ਸੀ, ਉਹ ਉਸ ਵੇਲੇ ਕੁਛ ਵੀ ਬਣ ਸਕਦਾ ਸੀ ਉਸ ਸਟੇਟ ਦੇ ਵਿੱਚ। ਲੇਕਿਨ ਉਹਨੇ ਫੈਸਲਾ ਕੀਤਾ ਕਿ ਨਹੀਂ, ਮੈਂ ਉੱਧਰ ਨਹੀਂ ਜਾਣਾ, ਮੈਂ ਦੂਜੇ ਪਾਸੇ ਜਾਣਾ, ਜਿੱਧਰ ਕਿ ਗਲੀਆਂ ਦੇ ਵਿੱਚ ਚਿੱਕੜ ਹੈ ਔਰ ਮੀਂਹ ਵੀ ਪੈ ਰਿਹਾ, ਕੰਬਲ ਵੀ ਭਿੱਜੇਗਾ, ਪਰ ਠੀਕ ਹੈ। ਜਿਹੜਾ ਪਿਆਰਾ ਹੈ, ਜਿਹੜਾ ਜਿਹਦੇ ਨਾਲ ਨਿਊ ਲਾਉਣਾ ਹੈ ਜਾਂ ਜਿਹਦੇ ਨਾਲ ਨਿਊ ਲੱਗਾ ਹੈ, ਉਹਨੇ ਇੰਝ ਹੀ ਮਿਲਣਾ ਹੈ, ਉਹਦੇ ਨਾਲ ਹੀ ਵਾਅਦਾ ਹੈ। ਅਤੇ ਇਸ ਵਾਸਤੇ ਉਹਨਾਂ ਨੇ ਉਹ ਰਸਤਾ ਲੈ ਲਿਆ। ਅੱਛਾ, ਇਹ ਕਿਹਾ ਗਿਆ ਸੀ ਉਦੋਂ ਕਿ ਇਹਨਾਂ ਨੇ ਉਦੋਂ ਕਲਾਮ ਕਹਿਣਾ ਸ਼ੁਰੂ ਕਰਤਾ ਸੀ ਜਦੋਂ ਇਹ ਮੁਲਤਾਨ ਸਕੂਲੋਂ ਪਾਸ ਕਰ ਲਿਆ, ਜਾਂ ਬਖਤਿਆਰ ਕਾਕੀ ਦੇ ਨਾਲ ਉਹਨਾਂ ਦਾ ਇੱਕ ਡਿਵੈਲਪ ਹੋ ਗਿਆ ਹੈ, ਟ੍ਰੇਨਿੰਗ ਹੋ ਰਹੀ ਹੈ? ਨਹੀਂ, ਮੇਰਾ ਨਹੀਂ ਖਿਆਲ ਕਿ ਇਹ ਬਿਲਕੁਲ ਨਹੀਂ ਪਤਾ ਲੱਗਦਾ ਕਿ ਫਰੀਦ ਨੇ ਜਿਹੜੀ ਦੋਹੇ ਲਿਖੇ ਜਾਂ ਸ਼ਾਇਰੀ ਲਿਖੀ ਉਹ ਕਿਸ ਜ਼ਮਾਨੇ 'ਚ ਲਿਖੀ। ਔਰ ਇਹ ਕਿਉਂਕਿ ਉਹਦੀ ਵਜ੍ਹਾ ਇਹ ਹੈਗੀ ਹੈ ਕਿ ਇਹ ਜਿਹੜੀ ਜਿੰਨੀ ਵੀ ਸ਼ਾਇਰੀ ਹੈ ਫਰੀਦ ਦੀ, ਉਹ ਕਲੈਕਸ਼ਨ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਔਰ ਉਹ ਗ੍ਰੰਥ ਦੇ ਵਿੱਚ ਆਈ। ਠੀਕ ਹੈ। ਬਾਬਾ ਫਰੀਦ ਦੇ ਉੱਤੇ ਜਿਹੜੀ ਅਥੈਂਟਿਕ ਕਿਤਾਬ ਹੈ ਨਾ ਬਾਬਾ ਫਰੀਦ ਦੀ ਜ਼ਿੰਦਗੀ ਦੇ ਬਾਰੇ 'ਚ, ਉਹ ਇੱਕ ਹੀ ਹੈ। ਉਹ ਹੈਗੀ ਆ ਆਪਣਾ ਨਿਜ਼ਾਮੁਦੀਨ ਔਲੀਆ, ਜਿਹੜੇ ਕਿ ਉਹਨਾਂ ਦੇ ਮੁਰੀਦ ਵੀ ਸਨ, ਅਤੇ ਉਹਨਾਂ ਦੇ ਨੈਕਸਟ ਉਹਨਾਂ ਨੋਮੀਨੇਟਡ ਹੈਡ ਵੀ ਸਨ ਚਿਸ਼ਤੀਆ ਫਿਰਕੇ ਦੇ। ਉਹਨਾਂ ਦੀ ਕਿਤਾਬ ਹੈਗੀ ਫਵਾਇਦ ਉਲ ਫਵਾਇਦ। ਫਵਾਇਦ ਉਲ ਫਵਾਇਦ ਤੋਂ ਇਲਾਵਾ ਕੋਈ ਅਥੈਂਟਿਕ ਸੋਰਸ ਨਹੀਂ ਹੈਗਾ ਫਰੀਦ ਦੇ ਬਾਰੇ 'ਚ। ਕੁਛ ਲੋਕਾਂ ਨੇ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਦੀ ਹਿਸਟਰੀ ਨੂੰ ਟਰੇਸ ਕੀਤਾ ਹੈ, ਔਰ ਇਹ ਦੱਸਿਆ ਕਿ ਜੀ ਆਪਣਾ ਉਹਨਾਂ ਦੀਆਂ 3 ਬੀਵੀਆਂ ਸਨ। ਇੱਕ ਉਹਨਾਂ ਨੇ ਅਸੀਂ ਗੱਲ ਕਰਾਂਗੇ ਹਾਂਸੀ 'ਚ ਕੀਤੀ, ਮੁਲਤਾਨ 'ਚ ਵਗੈਰਾ ਵਗੈਰਾ। ਉਸ ਤਰ੍ਹਾਂ ਦੀ ਥੋੜ੍ਹੀ ਬਹੁਤ ਰਿਸਰਚ ਤੇ ਤੁਹਾਨੂੰ ਮਿਲ ਜਾਂਦੀ ਹੈ, ਲੇਕਿਨ ਇਸ ਤੋਂ ਜ਼ਿਆਦਾ ਕੁਛ ਨਹੀਂ ਮਿਲਦਾ। ਜਿਹੜਾ ਅਥੈਂਟਿਕ ਹੈਗਾ ਨਾ ਉਹਨਾਂ ਦੇ ਬਾਰੇ ਦੇ ਵਿੱਚ, ਮੈਂ ਜਿਵੇਂ ਪਹਿਲੇ ਕਿਹਾ ਹੈ, ਉਹ ਫਵਾਇਦ ਉਲ ਫਵਾਇਦ ਤੋਂ ਹੀ ਉਹਨਾਂ ਦੇ ਬਾਰੇ 'ਚ ਪਤਾ ਲੱਗਦਾ ਕਿ ਕਿਸ ਤਰ੍ਹਾਂ ਦੀ ਉਹ ਜ਼ਿੰਦਗੀ ਗੁਜ਼ਾਰ ਸਕਦੇ ਸਨ ਜਾਂ ਕਿਸ ਤਰ੍ਹਾਂ ਦੀ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ। ਮਤਲਬ ਇਹ ਹੈ ਕਿ ਵੈਸੇ ਅਸੀਂ ਜਿਵੇਂ ਗੱਲ ਕਰ ਰਹੇ ਸਾਂ ਨਾ ਕਿ ਵੀ ਬਾਬਾ ਫਰੀਦ ਦੇ ਬਾਰੇ 'ਚ ਕਿਸ ਤਰ੍ਹਾਂ ਗੱਲ ਕਰੀਏ, ਉਹਨਾਂ ਨੂੰ ਬਤੌਰ ਇੱਕ ਪੀਰ ਦੇ, ਇੱਕ ਬਹੁਤ ਵੱਡੇ ਆਪਣਾ ਕੀ ਕਹਿੰਦੇ ਨੇ ਰੂਹਾਨੀ ਪੇਸ਼ਵਾ ਦੇ ਤੌਰ 'ਤੇ, ਜਿਵੇਂ ਅੱਜ ਕੱਲ੍ਹ ਜਿਵੇਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਵੇਂ ਗੱਲ ਕਰੀਏ, ਜਾਂ ਉਹਨਾਂ ਨੂੰ ਇੱਕ ਦਾਨਿਸ਼ਵਰ, ਇੱਕ ਸ਼ਾਇਰ, ਇੱਕ ਉਸ ਤਰ੍ਹਾਂ ਬੰਦੇ ਦੇ ਤੌਰ 'ਤੇ ਗੱਲ ਕਰੀਏ। ਹਾਲਾਂਕਿ ਉਹ ਮਜ਼ਹਬੀ ਪੇਸ਼ਵਾ ਸਨ, ਰੂਹਾਨੀ ਪੇਸ਼ਵਾ ਸਨ। ਔਰ ਅਗਰ ਕੋਈ ਬੰਦਾ ਇਹ ਕਵੇ ਕਿ ਮਜ਼ਹਬੀ ਪੇਸ਼ਵਾ ਨਹੀਂ ਸਨ, ਜਿਵੇਂ ਕਿ ਬਾਅਦ ਲੋਕ ਇਹ ਕਹਿੰਦੇ ਨੇ ਜੀ, ਉਹ ਤਾਂ ਬਾਅਦ ਲੋਕ ਇਹਨਾਂ ਬਜ਼ੁਰਗਾਂ ਦੇ ਬਾਰੇ 'ਚ ਵੀ ਕਹਿੰਦੇ ਨੇ ਕਿ ਜੀ ਨਹੀਂ, ਉਹ ਤਾਂ ਬਰਾਏ ਨਾਮ ਸਨ। ਬਰਾਏ ਨਾਮ ਨਹੀਂ ਸਨ, ਉਹ ਮਜ਼ਹਬੀ ਪੇਸ਼ਵਾ ਸਨ, ਨਮਾਜ਼ਾਂ ਰੋਜ਼ੇ ਰੱਖਦੇ ਸਨ, ਪੂਰੇ ਜਿਹੜੇ ਫਰਾਇਜ਼ ਸਨ ਉਹ ਅਦਾ ਕਰਦੇ ਸਨ। ਮਿਸਾਲ ਦੇ ਤੌਰ ਦੇ ਉੱਤੇ ਇੱਥੋਂ ਤੁਹਾਨੂੰ ਇਸ ਵਾਕਿਆ ਤੋਂ ਪਤਾ ਲੱਗਿਆ ਕਿ ਬਾਬਾ ਫਰੀਦ ਆਪਣੇ ਆਪ ਨੂੰ ਕਿੰਝ ਲੈਂਦੇ ਸਨ। ਮਿਸਾਲ ਦੇ ਤੌਰ 'ਤੇ ਉਹਨਾਂ ਦਾ ਬਾਬਾ ਫਰੀਦ ਦੇ 5 ਪੁੱਤਰ ਸਨ। ਅੱਛਾ, ਉਹ ਜਿਹੜੇ ਇੱਕ ਤਾਂ ਵਾਹੀ ਕਰਦਾ ਸੀ, ਵਾਹੀ ਬੀਜੀ ਕਰਦਾ ਸੀ। ਇੱਕ ਸੀ ਜਿਹੜਾ ਕਿ ਤੁਗਲਕ ਦੀ ਫੌਜ ਦੇ ਵਿੱਚ ਭਰਤੀ ਹੋਇਆ ਸੀ, ਉਹਦਾ ਨਾਂ ਸੀ ਸ਼ਹਾਬੁਦੀਨ। ਅੱਛਾ, ਉਹ ਜਿਹੜਾ ਸੀ ਉਹਦੇ ਨਾਲ ਬਾਬਾ ਫਰੀਦ ਦੀ ਬੜੀ ਫਰੈਂਕਨੈਸ ਸੀ, ਮਤਲਬ ਜੁਗਤਬਾਜ਼ੀ ਉਹਦੇ ਨਾਲ ਕਰਦੇ ਸਨ। ਹਾਂਜੀ, ਉਹ ਆਪਣਾ ਕੋਈ ਬੰਦਾ ਆਇਆ ਬਾਬਾ ਸਾਹਿਬ ਨੂੰ ਮਿਲਣ, ਉਹਨੇ ਆ ਕੇ ਕਿਹਾ, ਉਹਨੇ ਕਿਹਾ ਜੀ ਸਾਹਿਬਜ਼ਾਦਾ जनाब शहाबुद्दीन वगैरह वगैरह लकाब लगा के उन्हें क्या कि उन्होंने आपको सलाम भेजा है। तो
ਬਾਬਾ ਫਰੀਦ ਨੇ ਹੈਰਾਨ ਹੋ ਕੇ ਕਹਿਣ ਲੱਗੇ ਉਹ ਕੌਣ ਹੈ? ਅੱਛਾ ਅੱਛਾ। ਉਹਨੇ ਫਿਰ ਕਿਹਾ ਜੀ ਸਾਹਿਬਜ਼ਾਦਾ ਸ਼ਹਾਬੁੱਦੀਨ ਵਗੈਰਾ 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 ਜਿਹੜੇ ਅਲਕਾਬ ਲਾਏ ਜਾਂਦੇ ਸਨ। ਫਿਰ ਹੈਰਾਨ ਹੋ ਗਏ ਕਿ ਕਹਿਣ ਲੱਗੇ ਕਿ ਮੈਨੂੰ ਤਾਂ ਨਹੀਂ ਸਮਝ ਆ ਰਹੀ ਤੂੰ ਕਿਹਦੀ ਗੱਲ ਕਰ ਰਹੇ ਹੈ। ਫਿਰ ਉਹਨੇ ਕਿਹਾ ਤੇ ਉਸ ਯਕਦਮ ਉਹਨਾਂ ਨੂੰ ਸਟ੍ਰਾਈਕ ਕੀਤਾ, ਅੱਛਾ ਕਹਿੰਦੇ ਤੂੰ ਸ਼ਹਾਬ ਦੀ ਗੱਲ ਕਰ ਰਹੇ ਹੈ? ਅੱਛਾ ਅੱਛਾ ਅੱਛਾ, ਕੀ ਹਾਲ ਹੈ ਉਹਦਾ? ਤੇ ਮਤਲਬ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਬਾਬਾ ਫਰੀਦ ਜਿਹੜੇ ਨੇ ਉਹ ਜਿਵੇਂ ਆਪਣੀ ਜ਼ਾਤ ਨੂੰ, ਆਪਣੀ ਔਲਾਦ ਨੂੰ ਜਾਂ ਆਪਣੇ ਆਪ ਨੂੰ ਜਿਵੇਂ ਲੈਂਦੇ ਸਨ, ਉਹ ਬਿਲਕੁਲ ਇੱਕ ਆਮ ਬੰਦੇ ਦੀ ਤਰ੍ਹਾਂ ਲੈਂਦੇ ਸਨ। ਔਰ ਉਹਨਾਂ ਨੇ ਆਪਣੇ ਨਿਆਣਿਆਂ ਨੂੰ ਵੀ ਨਹੀਂ ਇਸ ਗੱਲ 'ਤੇ ਕਿਹਾ ਕਿ ਵੀ ਤੁਸੀਂ ਮੇਰੀ ਆਈਡੀਆਲੋਜੀ ਨੂੰ ਫਾਲੋ ਕਰੋ ਜਾਂ ਤੁਸੀਂ ਉਹ ਕਰੋ ਜੋ ਮੈਂ ਕਰਨਾ ਹੈ। ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਜੀ ਜੋ ਤੁਹਾਡੇ ਕੋਲ ਸਰਦਾ ਬਣਦਾ ਹੈ, ਜਿਵੇਂ ਤੁਸੀਂ ਜ਼ਿੰਦਗੀ ਗੁਜ਼ਾਰ ਸਕਦੇ ਹੋ ਤੁਸੀਂ ਉਵੇਂ ਜ਼ਿੰਦਗੀ ਗੁਜ਼ਾਰੋ। ਚੁਨਾਚੇ ਕੋਈ ਤਜਾਰਤ ਵਿੱਚ ਚਲਾ ਗਿਆ, ਕਿਸੇ ਨੇ ਵਾਹੀ ਬੀਜੀ ਕਰ ਲਈ, ਕੋਈ ਫੌਜ ਵਿੱਚ ਭਰਤੀ ਹੋ ਗਿਆ, ਨਾ ਉਹਨਾਂ ਨੇ ਉਹਨਾਂ ਨੂੰ ਰੋਕਿਆ ਨਾ ਉਹਨਾਂ ਨੇ ਉਹਨਾਂ ਨੂੰ ਰੋਕਿਆ। ਬਹਰਹਾਲ ਉਹ ਇਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਸੀ ਉਹ। ਲੇਕਿਨ ਇਹ ਜਿਹੜਾ ਵਾਕਿਆ ਹੈ ਇਹ ਉਸ ਦੂਸਰੇ ਤੋਂ ਬਿਲਕੁਲ ਆਪੋਜ਼ਿਟ ਹੈ, ਜਿਹਦੇ 'ਚ ਉਹ ਫੌਜੀ ਆਏ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਤੁਹਾਨੂੰ ਦੇਖਣਾ ਹੈ, ਔਰ ਫਿਰ ਉਹ ਦੇਖਣ ਤੋਂ ਰੋਕਿਆ ਗਿਆ ਜਾਂ ਨਹੀਂ। ਉਹ ਤਾਂ ਅਸੀਂ ਬਾਅਦ 'ਚ ਜ਼ਰਾ ਹੁੰਦੇ ਹਾਂ ਥੋੜ੍ਹੇ ਜਿਹੇ, ਉਹ ਅਸਲ 'ਚ ਹੋਰ ਹੈ ਗੱਲ, ਉਹ ਗੱਲ ਹੋਰ ਹੈ। ਹਾਂ, ਉਹਦੀ ਪੋਲੀਟੀਕਲ ਇੰਪਲੀਕੇਸ਼ਨਸ ਹੈ। ਇਹ ਤਾਂ ਔਲਾਦ ਹੈ ਨਾ, ਆਪਣੀ ਪੁੱਤਰ ਹੈ, ਅਤੇ ਹੁਣ ਪੁੱਤਰ ਨੇ ਚਾਇਸ ਕਰ ਲਿਆ ਕਿ ਜੀ ਮੈਂ ਫੌਜ ਜਾਣਾ ਹੈ। ਅਤੇ ਉਹ ਮੈਂ ਦੱਸਾਂਗਾ ਤੁਹਾਨੂੰ ਥੋੜ੍ਹੀ ਜਿਹੀ ਦੇਰ ਬਾਅਦ ਦੱਸਾਂਗਾ ਵੀ ਕਿਉਂ ਉਹਨੇ ਇਸ ਤਰ੍ਹਾਂ ਦੇ ਚਾਇਸਿਸ ਕੀਤੇ। ਅਤੇ ਉਹ ਹੁਣ ਮਤਲਬ ਇਹ ਹੈ ਕਿ ਉਹ ਤਾਂ ਉਹਨੂੰ ਮੁੰਡਾ ਸਮਝਦੇ ਨੇ, ਅਤੇ ਉਹ ਹੁਣ ਜਿਹੜੇ ਮੁਰੀਦ ਨੇ, ਕੋਈ ਮੁਰੀਦ ਆਇਆ ਉਹ ਉਹਨੂੰ ਸਾਹਿਬਜ਼ਾਦਾ ਫਲਾਣਾ 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 ਸਮਝਦਾ ਹੈ, ਅਤੇ ਉਹ ਆਪਣੇ ਜ਼ਿਹਨ ਦੇ ਵਿੱਚ ਸਾਫ਼ ਰੱਖਣਾ ਚਾਹੁੰਦੇ ਨੇ ਕਿ ਯਾਰ ਉਹ ਮੇਰਾ ਮੁੰਡਾ ਹੈਗਾ ਹੈ, ਉਹ ਗਿਆ ਹੈ ਫੌਜ ਦੇ ਵਿੱਚ ਅਤੇ ਉਹਨੇ ਪੈਗਾਮ ਭੇਜਿਆ ਅਤੇ ਉਹ ਠੀਕ ਠਾਕ ਹੈ। ਅਤੇ ਉਹ ਇਸ ਤਰ੍ਹਾਂ ਮਤਲਬ ਐਨੀਵੇਜ਼ ਕਮਿੰਗ ਬੈਕ ਟੂ ਦਾ ਸਟੋਰੀ। ਅਤੇ ਬਾਬਾ ਫਰੀਦ ਜਿਹੜੇ ਨੇ ਉਹ ਜਦੋਂ ਬਖਤਿਆਰਉਦੀਨ ਕਾਕੀ ਦੇ ਮੁਰੀਦ ਹੋ ਗਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਬਖਤਿਆਰਉਦੀਨ ਕਾਕੀ ਹੋਰਾਂ ਨੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਪੜ੍ਹ ਲਿਖ ਕਾਫੀ ਲਿਆ ਅਤੇ ਤੁਸੀਂ ਹੁਣ ਨਾ ਕੋਈ ਸੈਰ ਕਰੋ, ਅਤੇ ਤੁਸੀਂ ਸੈਰ 'ਤੇ ਨਿਕਲ ਜਾਓ ਅਤੇ ਤੁਸੀਂ ਜਾ ਕੇ ਨਾ ਜ਼ਰਾ ਦੁਨੀਆ ਨੂੰ ਵੇਖੋ। ਅਤੇ ਫਿਰ ਆਪ ਕੋਈ 4-5 ਸਾਲ ਅਫਗਾਨਿਸਤਾਨ ਅਤੇ ਸੈਂਟਰਲ ਏਸ਼ੀਆ 'ਚ ਫਿਰਦੇ ਰਹੇ। ਅਤੇ ਉਹ ਇੱਕ ਆਮ ਮੋਡ ਹੁੰਦਾ ਸੀ ਉਸ ਜ਼ਮਾਨੇ ਦਾ, ਜਿਹੜੇ ਵੀ ਲੋਕ ਨੌਲੇਜ ਦੇ ਵਿੱਚ ਆਉਂਦੇ ਸਨ ਜਾਂ ਇੰਟਲੈਕਚੁਅਲ ਡਿਸਕੋਰਸ ਦੇ ਵਿੱਚ ਆਉਂਦੇ ਸਨ, ਉਹਨਾਂ ਦਾ ਇੱਕ ਆਮ ਮੋਡ ਹੁੰਦਾ ਸੀ ਕਿ ਉਹ ਆਪਣਾ ਸਫ਼ਰ ਕਰਦੇ ਸਨ। ਔਰ ਸਫ਼ਰ ਇਸ ਲਈ ਕਰਦੇ ਸਨ ਕਿ ਮੁਖਤਲਿਫ ਥਾਵਾਂ 'ਤੇ ਜਿਹੜੀਆਂ ਇੰਟਲੈਕਚੁਅਲ ਸੈਂਟਰ ਸਨ ਉੱਥੇ ਲੋਕਾਂ ਦੇ ਨਾਲ ਗੱਲਬਾਤ ਕਰਕੇ, ਉਹਨਾਂ ਨਾਲ ਡਿਸਕਸ਼ਨਸ ਕਰਕੇ ਆਪਣੇ ਜ਼ਿਹਨ ਨੂੰ ਸਾਫ਼ ਕਰਦੇ ਸਨ। ਬਾਬਾ ਨਾਨਕ ਨੇ ਤੇ ਕੋਈ 24-25 ਹਜ਼ਾਰ ਮੀਲ ਪੈਦਲ ਸਫ਼ਰ ਕੀਤਾ ਹੈ। ਅਤੇ ਖੈਰ ਬਾਬਾ ਫਰੀਦ ਨੇ ਉਹਨਾਂ ਦੇ ਸਫ਼ਰ ਤਾਂ ਨਹੀਂ ਕੀਤਾ, ਲੇਕਿਨ ਬਾਬਾ ਫਰੀਦ ਨੇ ਵੀ ਕਾਫੀ ਸਫ਼ਰ ਕੀਤਾ ਔਰ ਉਸ ਦੌਰਾਨ ਸਿੱਖਦੇ ਰਹੇ, ਦੁਨੀਆ ਨੂੰ ਵੇਖਦੇ ਰਹੇ। ਅਤੇ ਮਤਲਬ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਦੁਨੀਆ ਦੇ ਵਰਤਾਰੇ ਦਾ ਨਹੀਂ ਸੀ ਪਤਾ ਜਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਦੁਨੀਆ ਕਿਵੇਂ ਚੱਲ ਰਹੀ ਹੈ, ਅਤੇ ਉਹ ਕੋਈ ਭੋਰੇ 'ਚ ਪਏ, ਕੋਈ ਸਿਰਫ ਇੱਕ ਰੂਹਾਨੀ ਬੰਦੇ ਸਨ, ਇੰਝ ਨਹੀਂ ਹੈਗੀ ਗੱਲ। ਉਹਨਾਂ ਨੂੰ ਪਤਾ ਸੀ ਦੁਨੀਆ 'ਚ ਕੀ ਹੋ ਰਿਹਾ। ਸੋ ਉਹ ਆਪਣਾ ਅਫਗਾਨਿਸਤਾਨ ਤੋਂ ਜਦੋਂ ਵਾਪਸ ਆਏ, ਮੇਰਾ ਆਪਣਾ ਇਹ ਖਿਆਲ ਹੈ ਕਿ ਉਹ ਵਾਪਸ ਆਪਣੇ ਪਿੰਡ ਆਏ। ਇਹ ਜਿਹੜਾ ਵਾਕਿਆ ਨਾ ਕਿ ਜੀ ਉਹਨਾਂ ਨੂੰ ਆ ਕੇ ਲੋਕੀ ਮਿਲਦੇ ਸਨ, ਬਾਹਰੋਂ ਜਿਹੜੇ ਫਾਰਨ ਤੋਂ ਆਉਂਦੇ ਸਨ ਵਿਜ਼ਟਰ ਸਕਾਲਰਸ, ਉਹ ਆ ਕੇ ਖੋਤਵਾਲ ਮਿਲਦੇ ਸਨ। ਮੇਰਾ ਆਪਣਾ ਇਹ ਖਿਆਲ ਹੈ ਕਿ ਉਹ ਵਾਪਸ ਖੋਤਵਾਲ ਆਏ, ਲੇਕਿਨ ਫਿਰ ਇਵੈਂਚੁਅਲੀ ਉਹ ਹਾਂਸੀ, ਇੰਡੀਆ ਜਿਹੜਾ ਸ਼ਹਿਰ ਹੈ ਹਾਂਸੀ, ਉਹਨਾਂ ਨੂੰ ਕਿਹਾ ਗਿਆ, ਬਖਤਿਆਰਉਦੀਨ ਕਾਕੀ ਹੋਰਾਂ ਨੇ ਹੁਕਮ ਦਿੱਤਾ ਕਿ ਤੁਸੀਂ ਹਾਂਸੀ ਚਲੇ ਜਾਓ। ਅੱਛਾ, ਮਤਲਬ ਵਾਪਸ ਆਏ ਆ ਕੇ ਹਾਜ਼ਰੀ ਦਿੱਤੀ ਹੋਏਗੀ ਕਿ ਜਿਵੇਂ ਸਫ਼ਰ ਕਰ ਰਹੇ ਹਾਂ। ਹਾਂ, ਤਾਂ ਹੁਣ ਦੱਸੋ ਮੈਂ ਕੀ ਕਰਾਂ। ਤਾਂ ਉਹਨਾਂ ਨੇ ਕਿਹਾ ਕਿ ਤੂੰ ਹਾਂਸੀ ਚਲਾ ਜਾ। ਉਹ ਆਮ ਸੀ ਜਿਹੜੇ ਆਪਣਾ ਜਿਹੜੇ ਮੁਰਸ਼ਿਦ ਹੁੰਦੇ ਸਨ, ਉਹ ਤੁਹਾਡੀ ਡਿਊਟੀ ਲਾ ਦਿੰਦੇ ਸਨ ਕਿ ਤੂੰ ਫਲਾਣੀ ਥਾਂ 'ਤੇ ਜਾ ਕੇ ਅਤੇ ਤੂੰ ਡੇਰਾ ਲਾ ਅਤੇ ਉੱਥੇ ਜਾ ਕੇ ਤੂੰ ਆਪਣਾ
ਜਿਹੜੇ ਵਿਚਾਰ ਨੇ ਖਿਆਲਾਤ ਨੇ ਇਹਨਾਂ ਦਾ ਪ੍ਰਚਾਰ ਕਰਾਂ। ਤੇ ਉਹ ਫਿਰ ਹਾਂਸੀ ਬਹੁਤ ਦੇਰ ਰਹੇ, ਉਹ ਕੋਈ 20 ਸਾਲ ਹਾਂਸੀ ਰਹੇ। ਹਾਂ 20-22 ਸਾਲ, ਮੇਰੇ ਖਿਆਲ 20 ਜਾਂ 22 ਸਾਲ ਉਹ ਹਾਂਸੀ ਰਹੇ। ਔਰ ਹਾਂਸੀ ਦੇ ਵਿੱਚ ਉਹਨਾਂ ਦੀ ਜਿਹੜਾ ਮੈਂ ਜਿੱਥੋਂ ਤੱਕ ਇਹ ਰਿਸਰਚ ਕੀਤੀ ਹੈ, ਮੇਰਾ ਖਿਆਲ ਹੈ ਕਿ ਉਹ ਹਾਂਸੀ ਦੇ ਵਿੱਚ ਉਹਨਾਂ ਸ਼ਾਦੀ ਵੀ ਕੀਤੀ, ਔਰ ਸ਼ਾਇਦ ਇੱਕ ਉਹਨਾਂ ਦੇ ਵਿੱਚੋਂ ਇੱਕ ਲੜਕੀ ਵੀ ਸੀ ਉਸ ਬੀਵੀ 'ਚੋਂ, ਜਿਹੜੀ ਕਿ ਸਾਬਰ ਕਲੀਅਰ ਸ਼ਰੀਫ ਜਿਹੜੇ ਵਾਲੇ ਨੇ ਉਹਨਾਂ ਦੇ ਘਰ ਵਿਆਹੀ ਗਈ। ਇਹ ਜਿਹੜੀ ਲੜਕੀ ਉਹਨਾਂ ਦੇ ਘਰ ਵਿਆਹੀ ਗਈ, ਇਹ ਮੇਰਾ ਖਿਆਲ ਉਸ ਹਾਂਸੀ ਵਾਲੀ ਜਿਹੜੀ ਉਹਨਾਂ ਦੀ ਬੀਵੀ ਸੀ ਉਹਦੇ ਵਿੱਚੋਂ ਸੀ। ਅੱਛਾ, ਲੇਕਿਨ ਹਾਂਸੀ ਦੇ ਵਿੱਚ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਇੱਕ ਹੋਰ ਬਜ਼ੁਰਗ ਸਨ ਜਿਹੜੇ ਆਪ ਦੇ ਮੁਰੀਦ ਸਨ, ਜਮਾਲ ਹਾਂਸਵੀ। ਜਮਾਲ ਹਾਂਸਵੀ ਦੇ ਨਾਲ ਆਪ ਦਾ ਤਲਕ ਉਂਝ ਸੀ ਜਿਵੇਂ ਯਾਰਾਂ ਦੇ ਯਾਰ ਹੁੰਦੇ ਨੇ। ਹਾਂਜੀ, ਔਰ ਜਿਹਨੂੰ ਵੀ ਸਮਝ ਦਿੰਦੇ ਸਨ ਨਾ, ਜਦੋਂ ਪਾਕ ਪਤਨ ਆ ਗਏ ਬਾਅਦ 'ਚ, ਅਤੇ ਜਿਹਨੂੰ ਵੀ ਸਮਝ ਦਿੰਦੇ ਸਨ ਨਾ, ਅਤੇ ਉਹਨੂੰ ਇਹ ਕਹਿੰਦੇ ਸਨ ਕਿ ਤੂੰ ਜਮਾਲ ਨੂੰ ਦਿਖਾ ਲਵੇਂ ਜਾ ਕੇ। ਹਾਂਜੀ, ਅਤੇ ਉਹ ਇੱਕ ਕਿਸੇ ਦਿੱਲੀ ਦੇ ਬੰਦੇ ਨੂੰ ਆਪ ਨੇ ਸੰਧ ਦਿੱਤੀ। ਉਹ ਕੋਈ ਬੜਾ ਬਾਅਸਰ ਆਦਮੀ ਸੀ, ਮਤਲਬ ਬੜਾ ਮੁਰੀਦ ਸੀਗਾ, ਅਤੇ ਉਹਨੂੰ ਸੰਧ ਦਿੱਤੀ। ਅਤੇ ਉਹਨੇ ਜਮਾਲ ਹਾਂਸਵੀ, ਉਹਨਾਂ ਨੇ ਕਿਹਾ ਜਮਾਲ ਨੂੰ ਵਿਖਾ ਲਵੇਂ ਜਾ ਕੇ। ਅਤੇ ਉਹਨਾਂ ਨੇ ਲਿਆ ਕੇ ਜਮਾਲ ਹਾਂਸਵੀ ਸਾਹਿਬ ਨੂੰ ਦਿਖਾਇਆ, ਅਤੇ ਜਮਾਲ ਹਾਂਸਵੀ ਸਾਹਿਬ ਉਹਨੂੰ ਪਤਾ ਨਹੀਂ, ਜਮਾਲ ਹਾਂਸਵੀ ਸਾਹਿਬ ਨੂੰ ਪਸੰਦ ਨਹੀਂ ਸੀ, ਜਾਂ ਇਹ ਸੀ ਕਿ ਜੀ ਇਹ ਬਹੁਤ ਹੀ ਕੋਈ ਗਲਤ ਆਦਮੀ ਹੈ। ਅਤੇ ਜਮਾਲ ਹਾਂਸਵੀ ਸਾਹਿਬ ਨੇ ਪਾੜ ਦਿੱਤੀ, ਉਹ ਸੰਧ ਪਾੜ ਦਿੱਤੀ। ਉਹ ਬੰਦਾ ਵਾਪਸ ਗਿਆ, ਉਹਨੇ ਕਿਹਾ ਜੀ ਉਹਨਾਂ ਦੇ ਸੰਧ ਪਾੜ ਦਿੱਤੀ ਹੈ। ਉਹਨੇ ਕਿਹਾ ਜੀ ਦੇਖੋ ਗੱਲ ਇਹ ਹੈਗੀ ਹੈ ਕਿ ਜਿਹਨੂੰ ਜਮਾਲ ਹਾਂਸਵੀ ਜੇ ਸੰਧ ਨੂੰ ਪਾੜ ਦੇਵੇ ਨਾ, ਉਹਨੂੰ ਫਰੀਦ ਨਹੀਂ ਜੋੜ ਸਕਦਾ। ਹਾਲਾਂ ਉਹ ਮਰੀਜ਼ ਸਨ, ਜਮਾਲ ਹਾਂਸਵੀ ਮਰੀਜ਼ ਸਨ, ਪਰ ਮਤਲਬ ਉਹ ਲੱਗਦਾ ਉਹਨੂੰ ਉਹਨਾਂ ਦੇ ਨਾਲ ਜਿਹੜਾ ਤਲਕ ਸੀ ਨਾ, ਉਹ ਬਿਲਕੁਲ ਲੱਗਦਾ ਹੈ ਕਿ ਜਿਵੇਂ ਬਸ ਯਾਰਾਂ ਦੇ ਯਾਰ ਨੇ, ਉਹ ਯਾਰ ਹੈ ਸਾਡਾ, ਉਹ ਜੋ ਕਰਦਾ ਉਹ ਠੀਕ ਕਰਦਾ। ਪਤਾ ਨਹੀਂ ਮਾਧੂ ਲਾਲ ਵਾਲਾ ਨਹੀਂ ਮੈਂ ਕਹਾਂਗਾ, ਮੈਂ ਉਹ ਹੋਰ ਤਲਕ ਹੈ, ਇਹ ਹੋਰ ਤਲਕ ਹੈ, ਇਹ ਦੋਸਤੀ ਸੀ। ਕਿਉਂਕਿ ਉਹਨਾਂ ਦੀ ਇੱਕ ਜਿਹੜੀ ਜਮਾਲ ਹਾਂਸਵੀ ਸਾਹਿਬ ਦੀ ਦੇ ਘਰ ਇੱਕ ਮਾਂਦੀ ਸੀ ਜਿਹੜੀ ਕਿ ਬਹੁਤ ਅੱਛੀ ਸੀ, ਔਰ ਉਹ ਖਾਣੇ ਪੀਣ ਸਭ ਦਾ ਬੰਦੋਬਸਤ ਕਰਦੀ ਸੀ। ਅਤੇ ਫਰੀਦ ਸਾਹਿਬ, ਬਾਬਾ ਫਰੀਦ ਸਾਹਿਬ ਜਿਹੜੇ ਨੇ ਉਹ ਉਹਨਾਂ ਨੂੰ ਉਮੁਲ ਫੁਕਰਾ ਕਹਿੰਦੇ ਸਨ, ਜਾਂ ਉਮੁਲ ਕੁਛ ਇਸ ਤਰ੍ਹਾਂ ਕਹਿੰਦੇ ਸਨ ਕਿ ਇਹ ਭੁੱਖਿਆਂ ਦੀ ਮਾਂ ਹੈ, ਕਿ ਉਹਨਾਂ ਨੂੰ ਸਾਰਿਆਂ ਨੂੰ ਰੋਟੀ ਖਵਾ ਦਿੱਤੀ ਹੈ। ਬਲਕਿ ਇਹ ਹੋਇਆ ਕਿ ਜਦੋਂ ਜਮਾਲ ਹਾਂਸਵੀ ਸਾਹਿਬ ਦੀ ਡੈਥ ਹੋ ਗਈ, ਜਲਦੀ ਡੈਥ ਹੋ ਗਈ ਉਹਨਾਂ ਦੀ, ਅਤੇ ਉਹ ਜਿਹੜੀ ਮਾਂਦੀ ਸੀ ਉਹ ਜਮਾਲ ਹਾਂਸਵੀ ਦੇ ਕੋਈ 10-12 ਸਾਲ ਦੇ ਮੁੰਡੇ ਨੂੰ ਲੈ ਕੇ, ਜਾਂ ਇਸ ਤੋਂ ਵੀ ਛੋਟਾ ਸੀਗਾ, ਉਹ ਪੇਸ਼ ਹੋਈ ਆ ਕੇ ਪਾਕ ਪਤਨ, ਔਰ ਉਹਨੇ ਆ ਕੇ ਕਿਹਾ ਕਿ ਜੀ ਜਮਾਲ ਸਾਹਿਬ ਤੇ ਗੁਜ਼ਰ ਗਏ ਨੇ। ਅਤੇ ਹਜ਼ਰਤ ਨੇ, ਬਾਬਾ ਸਾਹਿਬ ਨੇ ਉਸ ਬੱਚੇ ਨੂੰ ਸੰਧ ਦੇ ਦਿੱਤੀ ਆਪਣਾ ਖਲੀਫੇ ਹੋਣ ਦੀ। ਅਤੇ ਉਸ ਬੀਬੀ ਨੇ ਕਿਹਾ, ਉਹਨੇ ਕਿਹਾ ਕਿ ਦੇਖੋ ਗੱਲ ਇਹ ਹੈਗੀ ਹੈ ਕਿ ਇਹ ਬਹੁਤ ਛੋਟਾ ਹੈ, ਇਹ ਇੰਨਾ ਭਾਰ ਨਹੀਂ ਸਹਿ ਸਕਦਾ। ਅਤੇ ਬਾਬਾ ਸਾਹਿਬ ਨੇ ਕਿਹਾ, ਉਹਨਾਂ ਕਿਹਾ ਕਿ ਪਹਿਲੀ ਰਾਤ ਦਾ ਚੰਨ ਵੀ ਬੜਾ ਛੋਟਾ ਹੁੰਦਾ ਹੈ। ਹਾਂ, ਸੋ ਮਤਲਬ ਇਹ ਵੀ ਵੱਡਾ ਹੋ ਜਾਏਗਾ, ਠੀਕ। ਅੱਛਾ, ਇਸ ਤੋਂ ਮੈਂ ਇਹ ਗੱਲ ਵੀ, ਚੂँਕਿ ਬਾਂਦੀ ਦੀ ਗੱਲ ਹੋਈ, ਅਤੇ ਇਹ ਗੱਲ ਵੀ ਕਰਦੇ ਚੱਲੀਏ ਕਿ ਜਿਹੜਾ ਬਾਬਾ ਸਾਹਿਬ ਦਾ ਜ਼ਮਾਨਾ ਹੈ, ਉਹ ਦੇ ਵਿੱਚ ਜਿਹੜੀ ਗੁਲਾਮੀ ਹੈ ਹਿੰਦੁਸਤਾਨ 'ਚ, ਉਹ ਇੱਕ ਬਹੁਤ ਆਮ ਚੀਜ਼ ਹੈ। ਮਤਲਬ ਸਾਨੂੰ ਪਤਾ ਹੋਣਾ ਚਾਹੀਦਾ ਸੀ ਕਿਸ ਜ਼ਮਾਨੇ ਦੀ ਗੱਲ ਕਰ ਰਹੇ ਹਾਂ। ਹਿੰਦੁਸਤਾਨ ਦੇ ਵਿੱਚ ਸ਼ੂਦਰ ਜਿਹੜੇ ਨੇ ਉਹ ਤੇ ਗੁਲਾਮਾਂ ਦੀ ਜ਼ਿੰਦਗੀ ਹੈ ਸੀ, ਪਰ ਉਹ ਇੱਕ ਜ਼ਾਤ ਸੀ ਸ਼ੂਦਰਾਂ ਦੀ। ਉਂਝ ਗੁਲਾਮੀ ਵੀ ਹੈ ਸੀ ਹਿੰਦੁਸਤਾਨ 'ਚ, ਪਰ ਗੁਲਾਮਾਂ ਦੀ ਮਾਰਕੀਟ ਨਹੀਂ ਸੀ ਹੈਗੀ, ਗੁਲਾਮਾਂ ਦੀ ਕੋਈ ਬਕਾਇਦਾ ਮੰਡੀ ਨਹੀਂ ਸੀ ਲੱਗਦੀ।
ਜਦੋਂ ਮਹਿਮੂਦ ਗਜ਼ਨਵੀ ਨੇ ਪੰਜਾਬ 'ਚ ਕਬਜ਼ਾ ਕਰ ਲਿਆ, ਔਰ ਖ਼ਾਸ ਤੌਰ 'ਤੇ ਜਦੋਂ ਜਿਹੜੇ ਇਹ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਲੇਵ ਡਾਇਨੈਸਟੀ ਜਾਂ ਖਾਨਦਾਨੇ ਗੁਲਾਮਾਂ, ਸ਼ਹਾਬੁੱਦੀਨ ਗੌਰੀ ਦੇ ਤਹਿਤ ਜਦੋਂ ਇਹਨਾਂ ਨੇ ਆ ਕੇ ਕਬਜ਼ਾ ਕੀਤਾ ਅਤੇ ਕੁਤਬੁੱਦੀਨ ਐਬਕ ਜਿਹੜਾ ਉਹ ਪਹਿਲਾ ਆ ਕੇ ਇੱਥੋਂ ਦਾ ਹਾਕਮ ਬਣਿਆ, ਅਤੇ ਇਹਨਾਂ ਨੇ ਆਪਣਾ ਜਿਹੜੇ ਇਲਾਕੇ ਨੂੰ ਫਤਿਹ ਕਰਦੇ ਸਨ, ਜਿਹੜੇ ਵੀ ਰਾਜੇ ਨੂੰ ਫਤਿਹ ਕਰਦੇ ਸਨ, ਉਹਦੇ ਉੱਤੇ ਉਸ ਇਲਾਕੇ ਦੇ ਮਰਦਾਂ ਔਰਤਾਂ ਨੂੰ ਗੁਲਾਮ ਬਣਾ ਲੈਂਦੇ ਸਨ, ਔਰ ਗੁਲਾਮਾਂ ਦੀ ਮੰਡੀ ਬਕਾਇਦਾ ਲੱਗਦੀ ਸੀ। ਕਹਿੰਦੇ ਨੇ ਕਿ ਲਾਹੌਰ ਔਰ ਗਜ਼ਨੀ ਸਭ ਤੋਂ ਵੱਡੀਆਂ ਗੁਲਾਮਾਂ ਦੀਆਂ ਮਾਰਕੀਟ ਸਨ। ਅੱਛਾ, ਲੇਕਿਨ ਮੈਂ ਸਿਰਫ ਆਪਣੀ ਉਹਦੇ ਲਈ ਪੁੱਛਣਾ ਚਾਹ ਰਿਹਾ ਕਿ ਇਹ ਜਦੋਂ ਆਇਆ ਔਰ ਉਸਨੇ ਆ ਕੇ ਕਬਜ਼ਾ ਕੀਤਾ ਮਹਿਮੂਦ ਗਜ਼ਨਵੀ ਵਗੈਰਾ, ਉੱਥੋਂ ਸਾਰੇ ਉਲਮਾ ਨੂੰ ਔਰ ਸਭ ਨੂੰ ਚੁੱਕ ਕੇ ਲੈ ਗਿਆ ਸੀ ਨਾ ਜੀ, ਵਾਪਸ ਲੈ ਗਿਆ ਸੀ। ਬਲਕਿ ਉਹ ਇਸ ਤਰ੍ਹਾਂ ਤੋਂ ਗਏ ਸੀ ਕਿ ਪਹਿਲੇ ਲਾਹੌਰ ਆਉਂਦੇ ਸਨ ਲੋਕ ਪੜ੍ਹਨ ਲਈ, ਇਲਮ ਹਾਸਿਲ ਕਰਨ ਲਈ, ਉਸ ਤੋਂ ਬਾਅਦ ਫਿਰ ਗਜ਼ਨੀ ਜਾਣੇ ਸ਼ੁਰੂ ਹੋ ਗਏ। ਮਤਲਬ ਇਹ ਹੈ ਕਿ ਉਹ ਵੱਖਰੀ ਕਹਾਣੀ ਹੈ, ਲੇਕਿਨ ਮੈਂ ਗੱਲ ਇਹ ਕਰ ਰਿਹਾ ਹਾਂ ਕਿ ਲਾਹੌਰ ਜਿਹੜਾ ਹੈ ਉਹ ਗੁਲਾਮਾਂ ਦੀ ਬਹੁਤ ਵੱਡੀ ਮੰਡੀ ਬਣ ਗਿਆ ਸੀ, ਔਰ ਗੁਲਾਮ ਜਿਹੜੇ ਸਨ ਉਹ ਲਾਹੌਰ ਦੀ ਮੰਡੀ ਤੋਂ ਗਜ਼ਨੀ ਲਿਜਾਏ ਜਾਂਦੇ ਸਨ। ਬਲਕਿ ਇਹ ਹੈ ਕਿ ਬਹੁਤ ਵੱਡੇ ਕਾਜ਼ੀ ਜਿਹੜੇ ਦਿੱਲੀ ਦੇ ਸਨ, ਉਹ ਖੁਦ ਇਸ ਬਿਜ਼ਨਸ, ਇਹ ਬਕਾਇਦਾ ਇੱਕ ਬਿਜ਼ਨਸ ਸੀ ਜਿਹਦੇ ਵਿੱਚ ਲੋਕ ਇਨਵੈਸਟ ਕਰਦੇ ਸਨ ਕਿ ਮਤਲਬ ਹਿੰਦੁਸਤਾਨ ਤੋਂ 100 ਗੁਲਾਮ ਖਰੀਦ ਲਿਆ ਔਰ ਗਜ਼ਨੀ ਜਾ ਕੇ ਵੇਚਤਾ, ਔਰ ਇਹ ਬਹੁਤ ਪ੍ਰੋਫਿਟੇਬਲ ਬਿਜ਼ਨਸ ਸੀਗਾ ਜਿਹਦੇ ਵਿੱਚ ਬੜੇ ਲੋਕ ਜਿਹੜੇ ਉਹ ਇਨਵੈਸਟ ਕਰਦੇ ਸਨ। ਬਲਕਿ ਤੁਸੀਂ ਜਿਹੜਾ ਕੁਤਬੁੱਦੀਨ ਐਬਕ ਸੀ, ਜਿਹੜਾ ਬਾਦਸ਼ਾਹ ਸੀ, ਉਹ ਖੁਦ ਗੁਲਾਮ ਸੀ। ਉਹ ਤਾਂ ਖੁਦ ਗੁਲਾਮ ਸੀ, ਉਹਨੂੰ ਵੇਚਿਆ ਗਿਆ ਸੀ। ਬਲਕਿ ਜਿਹੜਾ ਅਲਤਮਸ਼ ਜਿਹੜਾ ਸੀਗਾ ਉਹਦੀ ਤਾਂ ਕਹਾਣੀ ਬੜੀ ਦਿਲਚਸਪ ਕਹਾਣੀ ਹੈ, ਉਹ ਬਿਲਕੁਲ ਕਹਾਣੀ ਯੂਸੁਫ ਅਲੈਹ ਸਲਾਮ ਵਾਲੀ ਹੈ ਜਿਹੜੀ ਕੁਰਾਨ ਦੇ ਵਿੱਚ ਆਈ ਹੈ ਕਿ ਅਲਤਮਸ਼ ਨੂੰ ਉਹਦੇ ਭਰਾਵਾਂ ਨੇ ਜੈਲਸੀ ਦੇ ਵਿੱਚ, ਕਿਉਂਕਿ ਉਹਦੇ ਪਿਓ ਦਾ ਬਹੁਤ ਲਾਡਲਾ ਸੀ ਔਰ ਬਹੁਤ ਸੋਹਣਾ ਸੀ, ਅਲਤਮਸ਼ ਨੂੰ ਉਹਨਾਂ ਨੇ ਵੇਚ ਦਿੱਤਾ ਇੱਕ ਤਾਜਰ ਦੇ ਹੱਥ। ਉਸ ਤਾਜਰ ਨੇ ਉਹਨੂੰ ਆਪਣਾ ਪੜ੍ਹਾਇਆ ਲਿਖਾਇਆ। ਅੱਛਾ, ਹੁਣ ਜਿਹੜੀ ਗੁਲਾਮਾਂ ਦੀ ਕੀਮਤ ਤੈਅ ਹੁੰਦੀ ਸੀ ਨਾ, ਉਹ ਤੈਅ ਹੁੰਦੀ ਸੀ ਉਹਦੀ ਕਿੰਨਾ ਕੁ ਪੜ੍ਹਿਆ ਲਿਖਿਆ। ਇਹ ਮੇਰਾ ਮਕਸਦ ਸੀ ਉਹ ਪੁੱਛਣਾ ਕਿ ਜਿਹੜਾ ਉਲਮਾ ਦਾ ਮਤਲਬ ਹੈ ਕਿ ਉਹਨਾਂ ਨੂੰ ਬਣਾ ਲੈਣਾ ਜਾਂ ਆਲਮ ਜਾਂ ਪੜ੍ਹੇ ਲਿਖੇ ਲੋਕਾਂ ਨੂੰ, ਇਹ ਨਹੀਂ ਉਹ ਜਿਸਮ ਦੀ ਬੁਨਿਆਦ ਤੇ ਨਹੀਂ ਸੀ ਕਿ ਜੇ ਕੋਈ ਨਹੀਂ, ਮਤਲਬ ਉਹਦੀ ਕਪੈਸਿਟੀ ਹੈ, ਮਤਲਬ ਉਹ ਕਿੰਨਾ ਕੁ ਭਾਰ ਚੁੱਕ ਸਕਦਾ ਹੈ, ਉਹ ਕੀ ਕਰ ਸਕਦਾ ਹੈ, ਉਹ ਕਿੱਡਾ ਕੁ ਇੰਟੈਲੀਜੈਂਟ ਹੈ, ਕਿੱਡੇ ਕੁ ਤਲਵਾਰਜ਼ਨੀ ਕਿੰਨੀ ਕਰ ਸਕਦਾ ਹੈ, ਉਹ ਲੜਾਈ 'ਚ ਕੈਸਾ ਹੈਗਾ ਹੈ, ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਉਸ ਗੁਲਾਮ ਦੀ ਕੀਮਤ ਤੈਅ ਹੁੰਦੀ ਸੀਗੀ। ਅਤੇ ਇਰਫਾਨ ਹਬੀਬ ਕਹਿੰਦਾ ਹੈ ਕਿ ਜੀ ਜਿਹੜਾ ਲੋਐਸਟ ਗੁਲਾਮ ਦੀ ਕੀਮਤ ਹੈਗੀ ਸੀ ਉਹ ਤਕਰੀਬਨ ਇੱਕ ਬੱਕਰੀ ਦੀ ਕੀਮਤ ਦੇ ਬਰਾਬਰ ਸੀ, ਔਰ ਜਿਹੜਾ ਹਾਈਐਸਟ ਜਿਹੜੀ ਬਿਡ ਹੁੰਦੀ ਸੀ ਗੁਲਾਮ ਦੀ, ਘੋੜੇ ਦੀ ਕੀਮਤ ਦੇ ਬਰਾਬਰ ਹੁੰਦੀ ਸੀ। ਉਹ ਉਹਨੇ ਗੁਲਾਮਾਂ ਦੀ ਕੀਮਤ ਦੇ ਰੁਪਈਆਂ ਵਿੱਚ ਵੀ ਉਹਨੇ ਦਿੱਤੀ ਹੈ, ਦਿਰਮਾਂ ਦੇ ਵਿੱਚ ਵੀ ਦਿੱਤੀ ਆ ਉਹਦੀ ਕੀਮਤ। ਤਾਂ ਗੱਲ ਕਰ ਰਹੇ ਸੀ ਅਸੀਂ ਅਲਤਮਸ਼ ਦੀ। ਤਾਂ ਖੈਰ ਉਹ ਜਦੋਂ ਜਵਾਨ ਹੋ ਗਿਆ, ਪੂਰਾ ਹੋ ਗਿਆ, ਅਤੇ ਜਿਹੜਾ ਤਾਜਰ ਜਿਹਨੇ ਉਹਨੂੰ ਪਾਲਿਆ ਸੀ ਅਤੇ ਉਹਨੂੰ ਤਿਆਰ ਕੀਤਾ ਸੀ, ਉਹਨੂੰ ਗਜ਼ਨੀ ਦੀ ਮਾਰਕੀਟ ਦੇ ਵਿੱਚ ਲੈ ਕੇ ਆਇਆ ਵੇਚਣ ਲਈ। ਅਤੇ ਆਪਣਾ ਉਸ ਵੇਲੇ ਸ਼ਹਾਬੁੱਦੀਨ ਗੌਰੀ ਨੇ ਉਹਦੀ ਕੀਮਤ ਜਿਹੜੀ ਸੀ ਉਹ 1 ਲੱਖ ਦਿਰਮ ਲਾਈ। 1 ਲੱਖ ਦਿਰਮ ਉਹਦੀ ਕੀਮਤ ਲੱਗੀ। ਉਹ ਜਿਹੜਾ ਤਾਜਰ ਸੀ ਉਹਨੇ ਕਿਹਾ ਜੀ ਇਹ ਕੀਮਤ ਘੱਟ ਹੈ। ਹਾਂਜੀ, ਇਹ ਕੁਤਬੁੱਦੀਨ ਐਬਕ ਜਿਹੜਾ ਸੀਗਾ ਇਹ ਵੀ ਵਿਜ਼ਿਟ ਕਰ ਰਿਹਾ ਸੀਗਾ ਗਜ਼ਨੀ ਨੂੰ, ਅਤੇ ਇਹਨੂੰ ਵੀ ਪਸੰਦ ਆ ਗਿਆ ਬਹੁਤ ਜ਼ਿਆਦਾ ਅਲਤਮਸ਼। ਇਹਨੇ ਕਿਹਾ ਜੀ ਕਿ ਮੈਨੂੰ ਇਜਾਜ਼ਤ ਦਿੱਤੀ ਜਾਵੇ ਖਰੀਦਣ ਦੀ, ਅਤੇ ਸ਼ਹਾਬੁੱਦੀਨ ਗੌਰੀ ਨੇ ਕਿਹਾ ਕਿ ਇੱਥੇ ਤਾਂ ਖਰੀਦਿਆ ਨਹੀਂ ਜਾ ਸਕਦਾ, ਗਜ਼ਨੀ 'ਤੇ ਮੈਂ ਇਹਦੀ ਬਿਆਨ ਕਰਤੀ ਹੈ ਸੇਲ, ਮੈਂ ਨਹੀਂ ਖਰੀਦ ਸਕਦਾ ਅਤੇ ਹੋਰ ਵੀ ਕੋਈ ਨਹੀਂ ਖਰੀਦ ਸਕਦਾ, ਅਤੇ ਇਹਨੂੰ ਹਿੰਦੁਸਤਾਨ ਇਹ ਲੈ ਜਾਵੇ ਅਤੇ ਹਿੰਦੁਸਤਾਨ ਜਾ ਕੇ ਖਰੀਦ ਲਵੀਂ। ਖੈਰ ਉਸ ਤਾਜਰ ਲੈ ਕੇ ਹਿੰਦੁਸਤਾਨ ਉਹਨੂੰ ਆਇਆ ਅਲਤਮਸ਼ ਨੂੰ, ਔਰ ਹਿੰਦੁਸਤਾਨ ਆ ਕੇ ਫਿਰ ਉਹਨੂੰ ਕੁਤਬੁੱਦੀਨ ਐਬਕ ਨੇ ਖਰੀਦਿਆ, ਅਤੇ ਫਿਰ ਉਹਨੂੰ ਉਹ ਤਿਆਰ ਹੋਇਆ, ਅਤੇ ਫਿਰ ਉਹ ਬਾਦਸ਼ਾਹ ਵੀ ਬਣਿਆ।